ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੀਤੋ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਹੋਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਵੀਲ ਤੋਂ, ਸ਼ਿਕਾਗੋ ਪੀਜ਼ਾ ਵਾਲੇ ਜਿਨ੍ਹਾਂ ਦਾ ਤੁਸੀਂ ਪੀਜ਼ਾ ਵੈਜ ਨਾਨ ਵੈਜ ਆਰਡਰ ਕਰ ਸਕਦੇ ਹੋ। ਇੰਡੀਅਨ ਸਟਾਈਲ ਪੀਜ਼ਾ ਵੀ ਇਹਨਾਂ ਤੋਂ ਲੈ ਸਕਦੇ ਹੋ। ਇਹਨਾਂ ਦੀਆਂ ਸਵੀਟਸ ਦਾ ਵੀ ਆਨੰਦ ਮਾਣ ਸਕਦੇ ਹੋ। ਕਿਸੇ ਵੀ ਸ਼ਹਿਰ ਦੇ ਵਿੱਚ ਪੀਜ਼ਾ ਆਰਡਰ ਕਰਨ ਲਈ ਤੁਸੀਂ ਜਾ ਸਕਦੇ ਹੋ ਜੀ chicagopizzatwist.com ਤੇ 10% ਆਫ ਮਿਲੂਗਾ ਇਹਨਾਂ ਦਾ ਕੋਡ 1313। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਕਰਨ ਬਾਲਾ ਦੀ ਗੱਲ ਕਰਦੇ ਹਾਂ, ਜੋ ਪਾਕਿਸਤਾਨ ਵਿੱਚ ਚਲੀ ਗਈ ਸੀਗੀ ਤੇ ਉਸ ਦਾ ਬੜਾ ਕੁਝ ਚੱਲਦਾ, ਪਰ ਹੁਣ ਉਸੇ ਮਾਮਲੇ ਦੇ ਵਿੱਚ ਮੈਨੇਜਰ ਨੂੰ ਤਬਦੀਲ ਕੀਤਾ ਗਿਆ। ਦੇਖੋ ਜੀ, ਨਾਮ ਹਾਲਾਂਕਿ ਇਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਪੋਲੀਟੀਕਲ ਸਲਾਹਕਾਰ ਹੈਗਾ ਜੀ ਤਲਵੀਰ ਸਿੰਘ ਗਿੱਲ, ਉਹਦਾ ਨਾਮ ਜਿਹੜਾ ਜੀ ਮੇਨ ਤੌਰ ਦੇ ਉੱਤੇ ਚੱਲਦਾ ਸੀਗਾ। ਪਿੱਛੋਂ ਗਿੱਲ ਨੇ ਆਪਣੇ ਪੈਰ ਜਿਹੜੇ ਸੀ ਉਹ ਪਿਛਾਂਹ ਖਿੱਚ ਲਏ। ਤਲਵੀਰ ਸਿੰਘ ਗਿੱਲ ਦੇ ਵੱਲੋਂ ਉਹਦਾ ਨਾਮ ਵਰਤੇ ਜਾਣ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਨੇਜਰ ਸੁਲੱਖਣ ਸਿੰਘ ਪੰਘਾਲੀ ਦੇ ਵਿਰੁੱਧ ਕਾਰਵਾਈ ਕਰਨ ਦੀ। ਹਾਲਾਂਕਿ ਜਿਹੜੀ ਇਹਦੀ ਫੋਟੋਕਾਪੀ ਸੀਗੀ ਕਿਰਨਵਾਲਾ ਦੀ ID ਦੀ, ਉਹਦੇ ਉੱਤੇ ਤਲਵੀਰ ਸਿੰਘ ਗਿੱਲ ਦੇ ਸਾਈਨ ਸੀਗੇ ਕਿ ਅੱਗੋਂ ਇਹਨੂੰ ਜਿਹੜਾ ਜੀ ਦੇਖ ਰੇਖ ਇਹਦੀ ਕੀਤੀ ਜਾਵੇ। ਔਰ ਇਹ ਵੀ ਸਾਹਮਣੇ ਆਇਆ ਸੀਗਾ ਕਿ ਉਹਦੀ ਸਿਫਾਰਿਸ਼ ਦੇ ਉੱਤੇ ਹੀ ਕਿਰਨਵਾਲਾ ਨੂੰ ਇੱਕ ਦਿਨ ਪਹਿਲਾਂ ਜਿਹੜੀ ਸਰਾਹ ਹੈ ਦਰਬਾਰ ਸਾਹਿਬ ਕੰਪਲੈਕਸ ਪੈਂਦੀ, ਉੱਥੇ ਕਮਰਾ ਜਿਹੜਾ ਜੀ ਅਲਾਟ ਕੀਤਾ ਗਿਆ ਸੀ। ਜਦੋਂ ਇਕੱਲੀ ਔਰਤ ਨੂੰ ਕਮਰਾ ਜਿਹੜਾ ਜੀ ਉਹ ਅਲਾਟ ਨਹੀਂ ਕੀਤਾ ਜਾਂਦਾ, ਉਹਨੇ ਆਪਣੇ ਪੈਰ ਪਿਛਾਂਹ ਖਿੱਚਦੇ ਜੀ, ਫਿਰ ਛੋਟਿਆਂ ਦੇ ਉੱਤੇ ਡੰਡਾ ਜਿਹੜਾ ਜੀ ਉਹ ਚੱਲ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੜ੍ਹ ਸ਼ੰਕਰ ਦੀ ਜਿਹੜੀ ਕਿਰਨਵਾਲਾ ਸੀ, ਉਹਦੀ ਸਿਫਾਰਿਸ਼ ਕਰਨ ਦਾ ਸਾਰੀ ਜਿਹੜੀ ਹੈ ਜੀ ਉਹ ਜ਼ਿੰਮੇਵਾਰੀ ਸੁੱਟਤੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਪੰਘਾਲੀ ਦੇ ਉੱਤੇ, ਤੇ ਉਹਦੀ ਬਦਲੀ ਕਰਕੇ ਮੀਤ ਸਕੱਤਰ ਗੁਰਦੁਆਰਾ ਸੈਕਸ਼ਨ 85 ਜਿਹੜਾ ਜੀ ਉਹ ਲਾਇਆ ਗਿਆ। ਔਰ ਉਹਦੀ ਥਾਂ ਦੇ ਉੱਤੇ ਜਸਵਿੰਦਰ ਸਿੰਘ ਦੀਨਪੁਰ ਨੂੰ ਜਿਹੜਾ ਉਹ ਹਰਿਮੰਦਰ ਸਾਹਿਬ ਦਾ ਮੈਨੇਜਰ ਜਿਹੜਾ ਉਹ ਲਾਇਆ ਗਿਆ। ਔਰ ਇਹਦੇ ਸੰਬੰਧੀ ਇੱਕ ਕਮੇਟੀ ਜਿਹੜੀ ਹੈ ਜੀ ਉਹ ਬਣਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਔਰ ਇਹ ਕਿਹਾ ਸੀਗਾ ਕਿ ਉਹ ਆਪਣੀ ਰਿਪੋਰਟ ਜਿਹੜੀ ਆ ਉਹ ਹਫ਼ਤੇ ਦੇ ਵਿੱਚ ਦੇਊਗੀ। ਰਿਪੋਰਟ ਜਿਹੜੀ ਹੈ ਜੀ ਉਹ ਅਜੇ ਤੱਕ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਦਿੱਤੀ ਗਈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਥੇ ਦੇ ਨਾਲ ਗਈ ਜਿਹੜੀ ਕਿਰਨਵਾਲਾ ਦੇ ਵੱਲੋਂ ਪਾਕਿਸਤਾਨ ਜਾ ਕੇ ਉੱਥੇ ਧਰਮ ਤਬਦੀਲ ਕਰਾਉਣ ਤੇ ਨਿਕਾਹ ਕਰਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਇਹ ਬਹੁਤਾ ਕੁਝ ਜਿਹੜਾ ਸੁਲੱਖਣ ਸਿੰਘ ਪੰਘਾਲੀ ਜਿਹੜਾ ਸਿਫਾਰਸ਼ੀ ਪੱਤਰ ਸੀਗਾ ਉਹਦੇ ਉੱਤੇ ਇਹ ਸਾਰਾ ਤੋੜਾ ਜਿਹੜਾ ਜੀ ਉਹ ਝਾੜ ਦਿੱਤਾ, ਤਾਂ ਕਿ ਜਿਹੜੇ ਨਾਮ ਵੱਡੇ ਬੋਲ ਰਹੇ ਸੀਗੇ ਉਹਨਾਂ ਨੂੰ ਸੇਵ ਕੀਤਾ ਜਿਹੜਾ ਜੀ ਉਹ ਜਾ ਸਕੇ। ਤੁਸੀਂ ਸੋਚ ਸਕਦੇ ਹੋ ਕਿ ਇੱਕ ਜਿਹੜਾ ਮੈਨੇਜਰ ਬੈਠਾ ਜੀ ਉਹ ਕਿਵੇਂ ਕਿਸੇ ਦੀ ਸਿਫਾਰਿਸ਼ ਜਿਹੜੀ ਕਰ ਸਕਦਾ, ਟਿਲ ਉੱਤੋਂ ਜਿਹੜੀ ਜੀ ਉਹ ਤਾਰ ਨਾ ਹਿੱਲੇ। ਇਹ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਲੈਟਰ ਜਿਹਦੇ ਉੱਤੇ ਉਹਦੇ ਆਧਾਰ ਕਾਰਡ ਦੀ ਕਾਪੀ ਸੀ ਕਿਰਨਵਾਲਾ ਦੇ, ਉਹਦੇ ਤੇ ਤਲਵੀਰ ਸਿੰਘ ਗਿੱਲ ਦੇ ਡੇਟ ਪਾ ਕੇ ਜਿਹੜੇ ਜੀ ਉਹ ਸਾਈਨ ਕੀਤੇ ਹੋਏ ਸੀਗੇ ਕਿ ਉਹਨੂੰ ਜਿਹੜਾ ਜੀ ਇਹਨੂੰ ਅੱਗੋਂ ਵੇਖਿਆ ਜਾਵੇ ਔਰ ਉਹਦੀ ਸਿਫਾਰਿਸ਼ ਕਰਨ ਦੀ ਗੱਲ ਜਿਹੜੀ ਕੀਤੀ ਗਈ ਸੀ, ਪਰ ਉਹਨੂੰ ਹੁਣ ਸੇਵ ਕਰ ਲਿਆ ਗਿਆ ਜੀ। ਬਿਲਕੁਲ ਜੀ, ਛੋਟਿਆਂ ਵਿਚਾਰਿਆਂ ਦੇ ਉੱਤੇ ਗਾਜ ਡਿੱਗਦੀ ਹੈ ਜਿਹੜੀ ਵੀ ਡਿੱਗਦੀ ਹੈ। ਅੱਗੇ ਆਪਾਂ ਮਹਾਦੋਸ਼ੀ ਦੀ ਜੇ ਗੱਲ ਕਰੀਏ ਤੇ ਉਹ ਮਾਮਲਾ ਨਵੇਂ ਮੋੜ ਤੇ ਬਿਲਕੁਲ ਜੀ। ਐਕਚੁਅਲੀ ਇਹ ਡੇ ਬਾਈ ਡੇ ਤੁਸੀਂ ਲਾ ਲਓ ਕਿ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਕਿਸੇ ਨਾ ਕਿਸੇ ਨਵੇਂ ਰੂਪ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਚੀਫ ਜਸਟਿਸ ਦੀਪਕ ਮਿਸ਼ਰਾ ਹੋਰਾਂ ਦੇ ਵਿਰੁੱਧ ਮਹਾਦੋਸ਼ ਨੋਟਿਸ ਜਿਹੜਾ ਸੀਗਾ ਜੀ ਉਹ ਸਵੀਕਾਰ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਉੱਤੇ ਜਿਹੜੀ ਸੀਗੀ ਸੁਪਰੀਮ ਕੋਰਟ 'ਚ ਇੱਕ ਹਾਈ ਵੋਲਟੇਜ ਡਰਾਮਾ ਜਿਹੜਾ ਸੀਗਾ ਜੀ ਉਹ ਚੱਲਦਾ ਰਿਹਾ। ਅਸਲ ਦੇ ਵਿੱਚ ਸੋਮਵਾਰ ਸ਼ਾਮ ਤੱਕ ਇਹ ਕਲੀਅਰ ਹੋ ਗਿਆ ਸੀਗਾ ਕਿ ਇਹ ਜਿਹੜੀ ਪਟੀਸ਼ਨ ਪਾਈ ਗਈ ਆ ਕਾਂਗਰਸ ਦੇ ਵੱਲੋਂ, ਦੋ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਜਿਨ੍ਹਾਂ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਜਿਹੜਾ ਜੀ ਉਹ ਸ਼ਾਮਲ ਸਨ, ਇਹਦੇ ਉੱਤੇ ਸੁਣਵਾਈ ਜੱਜ ਜਿਹੜੇ ਨੇ ਚਿਲਮੇਸ਼ਵਰ ਹੋਰੀ ਕਰਨਗੇ, ਜਿਹੜੇ ਸੀਨੀਅਰ ਮੋਸਟ ਜੱਜ ਨੇ। ਪਰ ਮੁੜ ਕੇ ਕੀਤਾ ਕੀ ਗਿਆ ਜੀ, ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਇਹਦੀ ਜਿਹੜੀ ਸੁਣਵਾਈ ਸੀ ਉਹ ਹੇਠਲੇ ਬੈਂਚ ਨੂੰ ਦੇ ਦਿੱਤੀ, ਜਿਹੜਾ ਕਿ ਕਾਫੀ ਜੂਨੀਅਰ ਹੈ।
5ਵੇਂ ਤੇ 6ਵੇਂ ਨੰਬਰ ਦੇ ਉੱਤੇ ਜਿਹੜਾ ਜੀ। ਜਦੋਂ ਇਹਨਾਂ ਨੂੰ ਜਿਹੜੀ ਚਲੇਗੀ ਇਹ ਜਿਹੜੀ ਸੁਣਵਾਈ ਸੀ ਤੇ ਉਦੋਂ ਬਾਅਦ ਜਿਹੜਾ ਜੀ ਇੱਕ ਗੱਲ ਕਲੀਅਰ ਹੋ ਗਈ ਕਿ ਜਿਹੜੀ ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਜੱਜ ਸੀ, ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੁਝ ਸਮਾਂ ਪਹਿਲਾਂ ਕੀਤੀ ਸੀ ਤੇ ਇਹ ਗੱਲ ਆਖੀ ਸੀਗੀ ਕਿ ਜਿਹੜੇ ਸਰਕਾਰ ਦੇ ਨਾਲ ਜੁੜੇ ਹੋਏ ਮਾਮਲੇ ਨੇ ਉਹ ਖਾਸ ਜਿਹੜੇ ਬੈਂਚ ਨੇ ਉਹਨਾਂ ਨੂੰ ਦਿੱਤੇ ਜਾਂਦੇ ਆ, ਉਹ ਗੱਲ ਜਿਹੜੀ ਸਹੀ ਸਾਬਤ ਹੋ ਗਈ। ਜਦੋਂ ਇਹਦੀ ਸੁਣਵਾਈ ਜਿਹੜੀ ਜੀ ਲੱਗੀ ਇੱਥੇ ਸੁਪਰੀਮ ਕੋਰਟ ਦੇ ਵਿੱਚ, ਤਾਂ ਜਿਹੜੇ ਕਪਿਲ ਸਿੱਬਲ ਨੇ ਉਹਨਾਂ ਨੇ ਅਦਾਲਤ ਦੇ ਵਿੱਚੋਂ ਇਸ ਪਟੀਸ਼ਨ ਨੂੰ ਵਾਪਸ ਲੈ ਲਿਆ ਸੀ ਔਰ ਇਹਨੂੰ ਵਾਪਸ ਮੰਨ ਲਿਆ ਗਿਆ ਔਰ ਖਾਰਜ ਜਿਹੜਾ ਸੀਗਾ ਜੀ ਉਹ ਕਰ ਦਿੱਤਾ ਗਿਆ। ਐਕਚੁਅਲੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੇ ਯਗਨਿਕ ਜਿਹੜੇ 2 ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਨੇ ਪਟੀਸ਼ਨ ਦਾਖਲ ਕਰਕੇ ਚੀਫ ਜਸਟਿਸ ਦੇ ਵਿਰੁੱਧ ਮਹਾਦੋਸ਼ ਨੋਟਿਸ ਨਾ ਮਨਜ਼ੂਰ ਕੀਤੇ ਜਾਣ ਦੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀਗੀ ਔਰ ਇਹ ਚੁਣੌਤੀ ਦੇ ਉੱਤੇ ਉਹਨਾਂ ਨੂੰ ਇਹ ਲੱਗਿਆ ਸੀਗਾ ਜੀ ਕਿ ਇਹ ਜਿਹੜੀ ਉਹ ਸੁਣੀ ਜਾ ਸਕਦੀ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਨੂੰ ਵੀ ਇਹ ਪਤਾ ਸੀਗਾ ਕਿ ਇਹ ਹੇਠਲੇ ਬੈਂਚ ਨੂੰ ਮਾਰਕ ਜਿਹੜੀ ਹੈ ਜੀ ਉਹ ਹੋ ਜਾਣੀ ਹੈ, ਕਿਉਂਕਿ ਇੱਕ ਇਸ਼ਾਰਾ ਚਿਲਮੇਸ਼ਵਰ ਹੋਰਾਂ ਨੇ ਜਿਹੜਾ ਜੀ ਉਹ ਕਰ ਦਿੱਤਾ ਸੀਗਾ ਕਿ ਉਹਨਾਂ ਨੂੰ ਸੁਣਨ ਨਹੀਂ ਦੇਣੀ ਇਹ ਜਿਹੜੀ ਆ ਔਰ ਹੇਠਾਂ ਜਿਹੜੀ ਹੈ ਜੀ ਉਹ ਚਲੇ ਜਾਊਗੀ। ਰਾਜ ਸਭਾ ਚੇਅਰਮੈਨ ਦੇ ਵੱਲੋਂ ਚੀਫ ਜਸਟਿਸ ਦੇ ਵਿੱਚ ਮਹਾਦੋਸ਼ ਨੋਟਿਸ ਨੂੰ ਖਾਰਜ ਕਰਨ ਦੇ ਫੈਸਲੇ ਦੇ ਵਿਰੁੱਧ ਜਿਹੜੀ ਸੀਗੀ ਜੀ, ਜਦੋਂ ਇਹ ਸਵਾਲ ਉੱਠਿਆ ਤਾਂ 2 ਵਕੀਲਾਂ ਜਿਹੜਾ ਸੀਗਾ ਜੀ ਉਹਨਾਂ ਨੇ ਆਪਸ ਦੇ ਵਿੱਚ ਮਾਮਲਾ ਜਿਹੜਾ ਜੀ ਉਠਾਉਂਦਿਆਂ ਹੋਇਆ ਜਿਹੜੇ ਇਹ ਕਿਹਾ ਜੀ ਕਿ ਮਹਾਦੋਸ਼ ਨੋਟਿਸ ਦੇ ਉੱਤੇ ਦਸਤਖਤ ਕੀਤੇ ਨੇ ਔਰ ਇਸ ਮਾਮਲੇ ਦੇ ਵਿੱਚ ਉਹ ਬਹਿਸ ਨਹੀਂ ਜਿਹੜਾ ਜੀ ਉਹ ਕਰ ਸਕਦੇ ਸਿੱਬਲ ਹੋਰਾਂ ਦੇ ਵੀ, ਕਿਉਂਕਿ ਇਹਦੇ ਉੱਤੇ ਸਾਈਨ ਸੀਗੇ। ਤੋ ਜਦੋਂ ਇਹ ਹੇਠਲੇ ਜਿਹੜਾ ਸੀਗਾ ਉਹਦੇ ਕੋਲੇ ਚਲੇ ਗਿਆ ਬੈਂਚ ਦੇ ਕੋਲੇ ਤੇ ਕਾਂਗਰਸ ਨੇ ਇਹਨੂੰ ਵਾਪਸ ਲੈ ਲਿਆ ਜੀ ਔਰ ਵਾਪਸ ਲੈਣ ਤੋਂ ਬਾਅਦ ਚਰਚਾ ਦਾ ਵਿਸ਼ਾ ਤਾਂ ਇੱਕ ਵਾਰੀ ਜਿਹੜਾ ਜੀ ਉਹ ਫੇਰ ਬਣ ਗਿਆ। ਹੁਣ ਸਵਾਲ ਇਹ ਆ ਜੀ ਕਿ ਦੁਬਾਰਾ ਕਾਂਗਰਸ ਕੀ ਇਹ ਪਾਉਂਦੀ ਆ ਸੁਪਰੀਮ ਕੋਰਟ ਦੇ ਵਿੱਚ ਕਿਸੇ ਸੋਧ ਦੇ ਨਾਲ ਜਾਂ ਨਹੀਂ। ਪਰ ਇੰਨਾ ਜ਼ਰੂਰ ਹੈ ਜੀ ਕਿ ਜਿਸ ਕਿਸਮ ਦਾ ਇਹ ਵਿਵਾਦ ਜਿਹੜਾ ਜੀ ਉਹ ਵੱਧਦਾ ਤੁਰਿਆ ਜਾ ਰਿਹਾ, ਉਹਦੇ ਨਾਲ ਸ਼ਾਖ ਜਿਹੜੀ ਹੈ ਜੀ ਇਹ ਸਿਖਰਲੀ ਅਦਾਲਤ ਦੀ ਉਹਦੇ ਉੱਤੇ ਕਿੰਤੂ ਪ੍ਰੰਤੂ ਜ਼ਰੂਰ ਹੋ ਰਹੇ ਆ ਜੀ। ਬਿਲਕੁਲ ਜੀ, ਜਿਹੜੀ ਬਹੁਤ ਮਾੜਾ ਅਸਰ ਪੈਂਦਾ ਹੈ। ਤੇ ਅੱਗੇ 12ਵੀਂ ਕਲਾਸ ਦੇ ਸਿਲੇਬਸ ਦੀ ਜਿਹੜੀ ਗੱਲਬਾਤ ਹੋ ਰਹੀ ਆ, ਕਿਤਾਬ ਦੀ ਆ, ਇਤਿਹਾਸ ਦੀ ਗੱਲ ਹੋ ਰਹੀ ਆ ਤੇ ਉਹ ਕਿਤਾਬ ਦੇ ਉੱਤੇ ਰੋਕ ਲੱਗ ਗਈ। ਬਿਲਕੁਲ ਜੀ, ਐਕਚੁਅਲੀ ਪਿਛਲੇ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਜਾਂ ਤੁਸੀਂ ਕਹਿ ਲਓ ਕਿ ਪੋਲੀਟੀਕਲ ਤੌਰ ਦੇ ਉੱਤੇ ਇਹ ਜਿਹੜਾ ਜੀ ਇੱਕ ਇਸ਼ੂ ਬਣ ਗਿਆ। ਇਹਦੇ ਉੱਤੇ ਜਿਹੜੀ ਨਵੀਂ ਨਿਗਰਾਨ ਕਮੇਟੀ ਬਣਾਈ ਗਈ ਆ, ਜਿੰਨੀ ਦੇਰ ਤੱਕ ਉਹ ਇਹਨੂੰ ਘੋਖ ਕੇ ਕੋਈ ਅਗਲਾ ਫੈਸਲਾ ਨਹੀਂ ਲੈ ਲੈਂਦੀ, ਉਦੋਂ ਤੱਕ ਸਰਕਾਰ ਨੇ ਇਹਦੇ ਉੱਤੇ ਜਿਹੜੀ ਹੈ ਜੀ ਉਹ ਰੋਕ ਲਾ ਦਿੱਤੀ ਹੈ। ਕਿਤਾਬ ਦੀਆਂ ਜਿਹੜੀਆਂ ਸੀ ਹੋਰ ਕਾਪੀਆਂ ਜਾਰੀ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਪ੍ਰਸਿੱਧ ਹਿਸਟੋਰੀਅਨ ਜਿਹੜੇ ਨੇ ਜੀ ਕਿਰਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ 6 ਮੈਂਬਰੀ ਕਮੇਟੀ ਜਿਹੜੀ ਇਹਦੀ ਬਣਾਈ ਸੀਗੀ, ਉਹਦੇ ਤੋਂ ਇਹਦੀ ਸਮੀਖਿਆ ਜਿਹੜੀ ਉਹ ਕਰਾਉਣ ਦੀ ਗੱਲ ਜਿਹੜੀ ਉਹ ਕੀਤੀ ਆ ਔਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੀ ਇਹ ਕੰਮ ਜਿਹੜਾ ਜੀ ਛੇਤੀ ਪੂਰਾ ਕਰਨ ਦੇ ਵਾਸਤੇ ਕਮੇਟੀ ਨੂੰ ਸਹਿਯੋਗ ਕਰਨ ਦੀ ਹਦਾਇਤ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਕਿਰਪਾਲ ਸਿੰਘ ਹੋਰਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ JS ਗਰੇਵਾਲ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਿਥੀਪਾਲ ਸਿੰਘ ਟੂਰ, ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਤੇ ਐਮੇਰਾਈਟ ਪ੍ਰੋਫੈਸਰ ਇੰਦੂ ਬਾਂਗਾ ਜਿਹੜੇ ਆ ਜੀ ਇਹਦੇ ਵਿੱਚ ਸ਼ਾਮਲ ਜਿਹੜੇ ਉਹ ਕੀਤੇ ਗਏ ਆ ਔਰ 2 ਜਿਹੜੇ ਇਤਿਹਾਸਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਾਮਜ਼ਦ ਜਿਹੜੇ ਆ ਜੀ ਉਹ ਕੀਤੇ ਜਾਣਗੇ। ਇਹਦੇ ਨਾਲ ਜਿਹੜੇ ਜੀ ਇਹ ਅਕਾਲੀ ਦਲ ਕਹਿੰਦਾ ਜੀ ਇਹ ਸਾਡੀ ਜਿੱਤ ਹੋਈ ਆ ਔਰ ਸਾਡੀ ਗੱਲ ਜਿਹੜੀ ਆ ਉਹ ਸਹੀ ਸਾਬਤ ਹੋਈ ਆ ਕਿ ਇਹਦੇ ਵਿੱਚ ਕੋਈ ਤੋੜ ਭੰਨ ਜਿਹੜੀ ਆ ਜੀ ਉਹ ਕੀਤੀ ਗਈ ਆ। ਪਰ ਸ਼ਾਇਦ ਹੋ ਸਕਦਾ ਜੀ ਕਿ ਅਕਾਲੀ ਦਲ ਇਹ ਬਹੁਤੀ ਦੇਰ ਖੁਸ਼ੀ ਜਿਹੜੀ ਉਹ ਨਾ ਮਨਾ ਸਕੇ। ਉਹਦਾ ਕਾਰਨ ਇਹ ਆ, ਇਹ ਕਮੇਟੀ ਇਸ ਚੀਜ਼ ਦੀ ਵੀ ਘੋਖ ਕਰ ਰਹੀ ਆ ਕਿ 2014 ਦੇ ਵਿੱਚ ਜਿਹੜੀ ਚਿੱਠੀ ਲਿਖੀ ਸੀ NCERT ਨੇ ਕਿ ਜਿਹੜਾ ਸਿਲੇਬਸ ਬਦਲਿਆ ਜਾਵੇ, ਉਦੋਂ ਅਕਾਲੀ ਸਰਕਾਰ ਸੀ ਕਿ ਉਹ ਚਿੱਠੀ ਜਿਹੜੀ ਐਕਸੈਪਟ ਕੀਤੀ ਸੀ ਅਕਾਲੀ ਸਰਕਾਰ ਨੇ ਕਿ ਉਦੋਂ ਬਾਅਦ ਸਿਲੇਬਸ ਦੇ ਵਿੱਚ ਤਬਦੀਲੀ ਜਿਹੜੀ ਹੈ ਜੀ ਉਹ ਕੀ ਕੀਤੀ ਗਈ ਆ। ਕਿਰਪਾਲ ਸਿੰਘ ਹੋਰੀ ਬੜੇ ਸੁਹਿਰਦ ਸੀਨੀਅਰ ਜਿਹੜਾ ਦੀ ਉਹ ਵਿਅਕਤੀ ਨੇ, ਪਰ 1-2 ਗੱਲਾਂ ਜ਼ਰੂਰ ਨੇ ਮੈਂ ਪਹਿਲਾਂ ਵੀ ਸਾਂਝੀ ਕੀਤੀ ਸੀ। ਉਹਨਾਂ ਦੀ ਸਿਹਤ, ਉਹਨਾਂ ਦੀ ਉਮਰ ਜਿਹੜੀ ਹੈ ਜੀ ਉਹ ਉਹਨਾਂ ਨੂੰ ਕਿੰਨਾ ਕੁ ਜਿਹੜਾ ਦੀ ਉਹ ਇਸ ਮਾਮਲੇ ਦੇ ਵਿੱਚ ਸਮਾਂ ਜਿਹੜਾ ਦੀ ਉਹ ਦੇ ਸਕਣਗੇ। ਇੰਨਾ ਜ਼ਰੂਰ ਹੈ, ਘੋਖ ਹੋਣੀ ਜ਼ਰੂਰ ਚਾਹੀਦੀ ਜੀ। ਬੇਸ਼ੱਕ ਪੋਲਿਟਿਕਸ ਦੇ ਕਰਕੇ ਘੋਖ ਹੋਣੀ ਬਹੁਤ ਜ਼ਰੂਰੀ ਆ। ਤੇ ਅੱਗੇ ਅਕਾਲ ਤਖਤ ਤੇ ਮੋਹਰੇ ਢਾਡੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ, ਦੀਵਾਨ ਫਿਰ ਲੱਗਣਗੇ। ਬਿਲਕੁਲ, ਐਕਚੁਅਲੀ ਇਹ ਵਾਦ-ਵਿਵਾਦ ਦਾ ਵਿਸ਼ਾ ਪਿਛਲੇ ਦਿਨਾਂ ਤੋਂ ਬਣਦਾ ਰਿਹਾ ਔਰ ਆਪਾਂ ਸਾਂਝਾ ਵੀ ਕੀਤਾ ਸੀ। ਕੁਝ ਜਿਹੜੇ ਢਾਡੀ ਨੇ ਜੀ ਉਹਨਾਂ ਨੇ ਇਹ ਦੀਵਾਨ ਦਰਬਾਰ ਸਾਹਿਬ ਸਮੂਹ ਨੂੰ ਜਾਂਦਾ ਜਿਹੜਾ ਰਸਤਾ ਬਾਰ-ਬਾਰ
ਉੱਥੇ ਲਾਉਣੇ ਸ਼ੁਰੂ ਜਿਹੜੇ ਦੀ ਉਹ ਕਰ ਦਿੱਤੇ ਸੀਗੇ। ਅਸਲ ਦੇ ਵਿੱਚ ਇਹ ਦੋ ਢਾਡੀ ਸਭਾਵਾਂ ਜਿਹੜੀਆਂ ਜੀ ਬਣ ਗਈਆਂ, ਉਹਨਾਂ ਦੇ ਵਿਚਾਲੇ ਟਾਈਮ ਦੀ ਵੰਡ ਨੂੰ ਲੈ ਕੇ ਇਹ ਵਿਵਾਦ ਜਿਹੜਾ ਜੀ ਉਹ ਹੋਇਆ ਸੀਗਾ ਕਿ ਕਿਹੜੇ ਟਾਈਮ ਦੇ ਉੱਤੇ ਕਿਹੜਾ ਢਾਡੀ ਜਿਹੜੀ ਸਭਾ ਹੈ ਉਹਦੀ ਉੱਥੇ ਡਿਊਟੀ ਜਿਹੜੀ ਆ ਜੀ ਉਹ ਲੱਗੂ। ਭਵਿੱਖ ਦੇ ਵਿੱਚ ਜਿਹੜਾ ਜੀ ਢਾਡੀ ਜਿਹੜੇ ਜਥੇ ਨੇ ਉਹਨਾਂ ਨੂੰ ਢਾਡੀ ਦਰਬਾਰ ਲਾਉਣ ਦੇ ਵਾਸਤੇ ਬਰਾਬਰ ਦਾ ਸਮਾਂ ਦਿੱਤਾ ਜਾਊਗਾ। 1 ਮਈ ਤੋਂ ਬੰਦ ਹੋਏ ਢਾਡੀ ਦੀਵਾਨ ਜਿਹੜੇ ਆ ਜੀ ਉਹ ਅੱਜ ਫੇਰ ਸ਼ੁਰੂ ਹੋ ਜਾਣਗੇ ਇੱਥੇ ਅਕਾਲ ਤਖਤ ਦੇ ਸਾਹਮਣੇ, ਜਿਹੜੀ ਇੱਕ ਪ੍ਰਥਾ ਪੁਰਾਤਨ ਜਿਹੜੀ ਹੈ ਜੀ ਉਹ ਰਹੀ ਹੈ। ਇਹਦੇ ਸੰਬੰਧੀ ਜਿਹੜੀ ਧਰਮ ਪ੍ਰਚਾਰ ਕਮੇਟੀ ਆ ਉਹਦੇ ਮੈਂਬਰ ਅਕਾਲ ਤਖਤ ਦੇ ਜਥੇਦਾਰ ਤੇ ਹੋਰ ਜਿਹੜੇ ਜੀ ਉਹ ਬੈਠੇ, ਜਿਹਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਦੋਵਾਂ ਧਿਰਾਂ ਨੂੰ ਹਦਾਇਤ ਕੀਤੀ ਗਈ ਆ ਕਿ ਅਕਾਲ ਤਖਤ ਦੇ ਸਾਹਮਣੇ ਪਹਿਲਾਂ ਵਾਂਗ ਢਾਡੀ ਦੀਵਾਨ ਜਿਹੜੇ ਉਹ ਸ਼ੁਰੂ ਹੋਣਗੇ। ਦੋਵੇਂ ਢਾਡੀ ਸਭਾਵਾਂ ਜਿਹੜੇ ਜਥੇ ਜਿਹੜੇ ਨੇ 3-3 ਦਿਨ ਦੀਵਾਨ ਸਜਾਉਣਗੇ। 6 ਦਿਨਾਂ ਤੋਂ ਬਾਅਦ ਅਕਾਲ ਤਖਤ ਦੀ ਹਦਾਇਤ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਢਾਡੀ ਜਥਿਆਂ ਦੀ ਡਿਊਟੀ ਜਿਹੜੀ ਆ ਉਹ ਲਾਈ ਜਾਊਗੀ, ਜਿਹਦੇ ਮੁਤਾਬਕ ਢਾਡੀ ਦੀਵਾਨ ਜਿਹੜਾ ਉਹ ਲਾਉਣਗੇ ਤੇ ਸਾਰਿਆਂ ਨੂੰ ਬਰਾਬਰ ਦਾ ਸਮਾਂ ਜਿਹੜਾ ਜੀ ਉਹ ਮਿਲੂਗਾ। ਇੱਕ ਜਿਹੜੀ ਢਾਡੀ ਸਭਾ ਇੱਕ ਹੈ, ਉਹਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੂੰ ਸਮਾਂ ਜਿਹੜਾ ਦੀ ਬਰਾਬਰ ਦਾ ਨਹੀਂ ਦਿੱਤਾ ਜਾ ਰਿਹਾ, ਬਲਕਿ ਉੱਥੇ ਪਾਰਸ਼ਲਿਟੀ ਜਿਹੜੀ ਆ ਉਹ ਕੀਤੀ ਜਾਂਦੀ ਆ ਕਿ ਜਦੋਂ ਜਿਹੜਾ ਕਿਉਂਕਿ ਟਾਈਮਿੰਗ ਹੈ, ਕਿਸੇ ਟਾਈਮ ਸੰਗਤ ਜ਼ਿਆਦਾ ਹੁੰਦੀ ਹੈ, ਕਿਸੇ ਟਾਈਮ ਸੰਗਤ ਘੱਟ। ਰੌਲਾ ਉਹੀ ਹੈ ਵੀ ਜਦੋਂ ਜ਼ਿਆਦਾ ਸੰਗਤ ਵਾਲਾ ਟਾਈਮ ਹੈ ਉਦੋਂ ਕਿਸੇ ਹੋਰ ਨੂੰ ਸਮਾਂ ਦੇ ਦਿੱਤਾ ਜਾਂਦਾ ਤੇ ਜਦੋਂ ਘੱਟ ਵਾਲਾ ਉਦੋਂ ਕਿਸੇ ਹੋਰ ਨੂੰ ਜਿਹੜਾ ਜੀ ਉਹ ਦੇ ਦਿੱਤਾ ਜਾਂਦਾ ਜੀ, ਜਿਹਦੇ ਕਰਕੇ ਇਹ ਸਾਰਾ ਰੌਲਾ ਰੱਪਾ ਪਿਆ ਸੀਗਾ। ਹੁਣ ਸਵਾਲ ਇਹੀ ਹੈ ਜੀ ਕਿ ਚਲੋ ਇਸ ਪੱਖੋਂ ਤਾਂ ਠੀਕ ਹੈ ਇਹ ਕਿ ਦੁਬਾਰਾ ਤੋਂ ਇਹ ਢਾਡੀ ਦੀਵਾਨ ਜਿਹੜੇ ਜੀ ਉਹ ਲੱਗਣੇ ਸ਼ੁਰੂ ਹੋ ਜਾਣਗੇ ਅਕਾਲ ਤਖਤ ਦੇ ਬਾਹਰ, ਪਰ ਇੰਨਾ ਹੈ ਕਿ ਰੌਲਾ ਜਿਹੜਾ ਜੀ ਉਹ ਪੈਸੇ ਦਾ, ਜਦੋਂ ਪੈਸਾ ਜ਼ਿਆਦਾ ਜਿਹੜਾ ਜੀ ਇਨਵੋਲਵ ਹੋ ਜਾਏ ਤੇ ਫਿਰ ਜਿਹੜਾ ਜੀ ਅਕਸਰ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਉਹ ਨਿਰੰਤਰ ਖੜੀਆਂ ਹੀ ਰਹਿੰਦੀਆਂ ਨੇ ਜੀ। ਜੀ ਬਿਲਕੁਲ। ਤੇ ਅੱਗੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੀ ਜੇ ਗੱਲ ਕਰੀਏ ਤਾਂ ਉਹ ਕਿਸੇ ਨਵੇਂ ਨੂੰ ਮੋਹਰ ਲਾਉਣ ਦੇ ਰੌਂਚ ਦੇਖੋ ਜੀ, ਐਕਚੁਅਲੀ ਜੇ ਦੇਖਿਆ ਜਾਵੇ ਤਾਂ ਸਰਗਰਮੀਆਂ ਤਾਂ ਤਕਰੀਬਨ ਜਿਹੜੀਆਂ ਜੀ ਉਹ ਠੱਪ ਹੀ ਪਈਆਂ ਨੇ। ਨਾ ਤਾਂ ਵਿਰੋਧੀ ਧਿਰ ਜਿਹੜੀ ਆ ਜੀ ਉਹ ਕਿਸੇ ਜਗ੍ਹਾ ਦੇ ਉੱਤੇ ਰੜਕ ਰਹੀ ਆ, ਸ਼ਾਹਕੋਟ ਜ਼ਮੀਨੀ ਚੋਣ ਹੋ ਰਹੀ ਆ। ਇੱਥੇ ਜਿਹੜੀ ਟੱਕਰ ਆ ਉਹ ਕਾਂਗਰਸ ਤੇ ਅਕਾਲੀ ਦਲ ਦੇ ਵਿਚਾਲੇ ਜਿਹੜੀ ਜੀ ਉਹ ਸੁਣੀ ਦੀ ਆ। ਤੀਜੀ ਧਿਰ ਨੇ ਆਪਣਾ ਉਮੀਦਵਾਰ ਤਾਂ ਜਿਹੜਾ ਜੀ ਉਹ ਖੜਾ ਕਰਤਾ, ਮਨੀਸ਼ ਸਿਸੋਦੀਆ ਹੋਰੀ ਜਿਹੜਾ ਜੀ ਇੱਥੇ ਆ ਕੇ ਚਲੇ ਗਏ, ਪਰ ਉਦੋਂ ਬਾਅਦ ਕਿਸੇ ਕਿਸਮ ਦੀ ਕੋਈ ਸਰਗਰਮੀ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਆ ਰਹੀ ਜਿਹੜੀ ਪਾਰਟੀ ਦੀ, ਕਿ ਪਾਰਟੀ ਦੇ ਵਰਕਰ ਉੱਥੇ ਪਹੁੰਚ ਗਏ ਹੋਣ ਜਾਂ ਜਿਹੜਾ ਜੀ ਪੰਜਾਬ ਲੈਵਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਉੱਥੇ ਜਿਹੜੀ ਉਹ ਪਹੁੰਚੀ ਹੋਵੇ। ਸੁਖਪਾਲ ਸਿੰਘ ਖਹਿਰਾ ਹੋਰੀ ਜਲੰਧਰ ਦੇ ਵਿੱਚ ਤਾਂ ਪ੍ਰੈਸ ਕਾਨਫਰੰਸ ਜਿਹੜੀ ਵੀ ਕਰ ਰਹੇ ਆ, ਅਜੇ ਤੱਕ ਉਹ ਵੀ ਜਿਹੜਾ ਜੀ ਸ਼ਾਹਕੋਟ ਨਹੀਂ ਗਏ। ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੋਰੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਨੀਸ਼ ਸਿਸੋਦੀਆ ਆਏ ਨੇ ਤੇ ਉਹਨਾਂ ਨੂੰ ਵੀ ਨਹੀਂ ਜਿਹੜਾ ਜੀ ਉਹ ਮਿਲੇ, ਤੇ ਕੋਈ ਸਰਗਰਮੀ ਕਿਸੇ ਕਿਸਮ ਦੀ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਆ ਰਹੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ, ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਮਨੀਸ਼ ਸਿਸੋਦੀਆ ਹੋਰੀ, ਉਹ ਪੰਜਾਬ ਤੇ ਦਿੱਲੀ ਵਿਚਲੇ ਜਿਹੜਾ ਸਿਆਸੀ ਖੱਪਾ ਉਹਨੂੰ ਪੂਰਨ ਦੇ ਯਤਨ ਜਿਹੜੇ ਆ ਜੀ ਉਹ ਕਰ ਰਹੇ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਨਵੀਂ ਲੀਡਰਸ਼ਿਪ ਜਿਹੜੀ ਆ ਉਹਨੂੰ ਉਭਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਬੇਸ਼ੱਕ ਜਿਹੜਾ ਕਿਉਂਕਿ ਜਦੋਂ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਮਾਫੀ ਮੰਗ ਲਈ ਸੀਗੀ ਬਿਕਰਮ ਮਜੀਠੀਆ ਤੋਂ, ਉਦੋਂ ਤੋਂ ਜਿਹੜੀ ਆ ਜੀ ਇਹ ਕਹਾਣੀ ਬਹੁਤੀ ਵਿਗੜਨੀ ਸ਼ੁਰੂ ਜਿਹੜੀ ਆ ਉਹ ਹੋਈ ਆ। ਸੁਖਪਾਲ ਸਿੰਘ ਖਹਿਰਾ ਦੇ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਆ ਜੀ ਉਹ ਹੋਈ ਦੱਸੀ ਜਾਂਦੀ ਆ ਮਨੀਸ਼ ਸਿਸੋਦੀਆ ਹੋਰਾਂ ਦੇ ਨਾਲ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਮੀਤ ਪ੍ਰਧਾਨ ਬਣਾਏ ਗਏ ਆ ਡਾਕਟਰ ਬਲਵੀਰ ਸਿੰਘ ਹੋਰੀ, ਜਿਹੜੇ ਅਮਨ ਅਰੋੜਾ ਦੀ ਜਗ੍ਹਾ ਦੇ ਉੱਤੇ ਕਿਸਮ ਦੇ ਨਾਲ ਬਣਾਏ ਗਏ ਸੀਗੇ, ਅਨਆਫੀਸ਼ੀਅਲੀ ਸਹੀ ਬਹੁਤੀ ਕਮਾਂਡ ਜਿਹੜੀ ਆ ਜੀ ਉਹ ਡਾਕਟਰ ਬਲਵੀਰ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਜਿਹੜੀ ਆ ਜੀ ਉਹ ਪਾਰਟੀ ਨੇ ਦੇ ਦਿੱਤੀ ਆ, ਤੇ ਉਹੀ ਬਹੁਤਾ ਜਿਹੜਾ ਜੀ ਉਹ ਸਰਗਰਮ ਨਜ਼ਰ ਆ ਰਿਹਾ। ਪਰ ਇਹ ਗੱਲ ਜ਼ਰੂਰ ਹੈ ਜੀ ਕਿ ਡਾਕਟਰ ਬਲਵੀਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਪੰਜਾਬ ਪੱਧਰ ਦਾ ਚਿਹਰਾ ਨਹੀਂ, ਜਿਹੜਾ ਕਿ ਇਹ ਕਿਹਾ ਜਾ ਸਕੇ ਕਿ ਉਹਨਾਂ ਦੇ ਪਿੱਛੇ ਜਿਹੜੇ ਆ ਜੀ ਉਹ ਸਾਰੇ ਵਰਕਰ ਇਕੱਠੇ ਹੋ ਸਕਦੇ ਆ ਸੱਦੇ ਦੇ ਉੱਤੇ, ਜਾਂ ਇਹ ਕਿਹਾ ਜਾਵੇ ਕਿ ਉਹਨਾਂ ਦੀ ਨਾਮ ਦੇ ਉੱਤੇ ਜਿਹੜੀਆਂ ਜੀ ਉਹ ਭੀੜਾਂ ਇਕੱਠੀਆਂ ਹੋ ਸਕਦੀਆਂ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗਿਆ ਹੋਇਆ ਆਮ ਆਦਮੀ ਪਾਰਟੀ ਦੇ ਉੱਤੇ। ਜਿਹੜੇ ਮਨੀਸ਼ ਸਿਸੋਦੀਆ ਨੇ ਬੇਸ਼ੱਕ ਇੱਥੇ ਉਹ ਇਹ ਗੱਲ ਕਹਿ ਗਏ ਕਿ ਪਾਰਟੀ ਦੇ ਪ੍ਰਧਾਨ ਅਜੇ ਵੀ ਭਗਵੰਤ ਮਾਨ ਹੋਰੀ ਨੇ, ਉਹਨਾਂ ਦਾ ਜਿਹੜਾ ਅਸਤੀਫਾ ਆ ਉਹ ਪ੍ਰਵਾਨ ਪਾਰਟੀ ਨੇ ਅਜੇ ਵੀ ਜਿਹੜਾ ਜੀ ਉਹ ਨਹੀਂ ਕੀਤਾ। ਪਰ ਦੂਸਰਾ ਪੱਖ ਇਹ ਆ ਕਿ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੀ ਬਿਲਕੁਲ ਜਿਹੜੀ ਹੈ ਜੀ ਕਿਸੇ ਕਿਸਮ ਦੀ ਕੋਈ ਸਰਗਰਮੀ ਜਿਹੜੀ ਉਹ ਨਜ਼ਰ ਨਾ ਆਉਣੀ, ਮੀਨਸ ਕਿ ਉਹ ਆਪਣੀ ਹਾਈ ਕਮਾਂਡ ਦੇ ਨਾਲ ਅਜੇ ਵੀ ਇਸ ਮਾਮਲੇ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਜੀ ਕਿਸੇ ਪਾਸੇ ਗੱਲਬਾਤ ਨਿਬੜੀ ਨਹੀਂ।
ਤੇ ਦਿਨ ਜਿਹੜੇ ਜੀ ਉਹ ਥੋੜੇ ਰਹਿ ਗਏ। ਨਾ ਤਾਂ ਸੁਖਪਾਲ ਸਿੰਘ ਖਹਿਰਾ ਉਹਦੀ ਜਿਹੜੀ ਕੱਲ ਪ੍ਰੈਸ ਕਾਨਫਰੰਸ ਲਾਈ ਜਿਹੜੀ ਗੱਲ ਉਹ ਉਹਦੇ ਵਿੱਚ ਕਹਿ ਰਹੇ ਆ ਕਿ ਜੀ ਉਹਨਾਂ ਨੇ ਜਿਹੜੀਆਂ ਕੁਝ ਮੰਗਾਂ ਰੱਖੀਆਂ ਨੇ ਆਪਣੇ ਜਿਹੜਾ ਚੋਣ ਕਮਿਸ਼ਨ ਦੇ ਮੂਹਰੇ ਕਿ ਜੇ ਨਾ ਮੰਨੀਆਂ ਤੇ ਅਸੀਂ ਇਹ ਚੋਣ ਦਾ ਬਾਈਕਾਟ ਜਿਹੜਾ ਜੀ ਉਹ ਕਰ ਸਕਦੇ ਆ। ਇਹ ਵੀ ਕਿਹਾ ਜਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਇਹ ਚਾਹੁੰਦੇ ਸਨ ਕਿ ਚੋਣ ਨਾ ਲੜੀ ਜਾਵੇ ਸ਼ਾਹਕੋਟ ਵਾਲੀ। ਤੋ ਇਸੇ ਕਰਕੇ ਉਹਨਾਂ ਦੀ ਵੀ ਕੋਈ ਸਰਗਰਮੀ ਜਿਹੜੀ ਆ ਜੀ ਉਹ ਨਜ਼ਰ ਨਹੀਂ ਆਉਂਦੀ। ਖਾਨਾ ਪੂਰਤੀ ਦੇ ਵਾਸਤੇ ਪਾਰਟੀ ਨੇ ਉਮੀਦਵਾਰ ਸ਼ਾਹਕੋਟ ਤੋਂ ਖੜਾ ਜ਼ਰੂਰ ਜਿਹੜਾ ਜੀ ਉਹ ਕਰ ਦਿੱਤਾ, ਪਰ ਪਿਛਲੀ ਵਾਰੀ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਉਦੋਂ ਉੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਕਾਰਗੁਜ਼ਾਰੀ ਬਹੁਤ ਵੱਡੀ ਸੀਗੀ ਔਰ ਉਹ ਦੂਸਰੇ ਨੰਬਰ ਦੇ ਉੱਤੇ ਆਇਆ ਸੀਗਾ। ਥੋੜ੍ਹੀਆਂ ਵੋਟਾਂ ਦੇ ਫਰਕ ਦੇ ਨਾਲ ਉੱਥੋਂ ਅਜੀਤ ਸਿੰਘ ਕੁਹਾੜ ਹੋਰੀ ਜਿਹੜੀ ਆ ਜੀ ਇਹ ਚੋਣ ਜਿੱਤ ਸਕੇ ਸੀਗੇ। ਇਸ ਵਾਰੀ ਸਵਾਲ ਇਹੀ ਹੈ ਜੀ ਕਿ ਕਿੰਨੀਆਂ ਕੁ ਵੋਟਾਂ ਇਸ ਉਮੀਦਵਾਰ ਨੂੰ ਉੱਥੇ ਪੈਣਗੀਆਂ ਜੀ। ਤੇ ਅੱਗੇ ਗੱਲ ਕਰਦੇ ਪੰਜਾਬ ਦੇ ਖਜ਼ਾਨੇ ਦੀ ਕਿ ਜਿਸ ਦਾ ਧੂੰਆਂ ਨਿਕਲਿਆ ਪਿਆ ਉਸ ਦੇ ਵਿੱਚ ਕਈ ਬਾਬੇ ਧਰਮ ਦੇ ਠੇਕੇਦਾਰ ਵੀ ਸ਼ਾਮਲ ਹੈ। ਇਹ ਬੜੀ ਜਿਹੜੀ ਜੀ ਹੈਰਾਨਗੀ ਵਾਲੀ ਗੱਲ ਹੈ। ਕੱਲ ਵੀ ਆਪਾਂ ਗੱਲ ਜਿਹੜੀ ਸਾਂਝੀ ਕੀਤੀ ਸੀਗੀ ਕਿ ਕਿਹੜੇ ਤਰੀਕੇ ਦੇ ਨਾਲ ਜਿਹੜੇ ਇਹ ਕੁਝ ਲੋਕ ਜਿਹੜੇ ਸੱਤਾ ਤੋਂ ਪਾਸੇ ਹੋ ਗਏ ਉਹ ਕਿਵੇਂ ਖਜ਼ਾਨੇ ਦਾ ਧੂੰਆਂ ਜਿਹੜਾ ਜੀ ਕੱਢ ਰਹੇ। ਕਿੰਨੀਆਂ ਗੱਡੀਆਂ ਮੰਟੈਰੋ ਤੇ ਜਿਹੜੀਆਂ ਜੀ BMW ਵਰਗੀਆਂ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ ਜਾਂ ਉਹਨਾਂ ਦੇ ਉੱਤੇ ਤੇਲ ਜਿਹੜਾ ਜੀ ਜਿੰਨਾ ਉਹ ਚਾਹੁਣ ਉਹਨਾਂ ਜਿਹੜਾ ਜੀ ਉਹ ਫੂਕ ਰਹੇ ਆ। ਇਹਦੇ ਵਿੱਚ ਜਿਹੜਾ ਜੀ ਦਵਿੰਦਰਪਾਲ ਹੋਰੀ ਨੇ ਜੀ ਉਹਨਾਂ ਦੀ ਇਹ ਜਿਹੜੀ ਦੂਸਰੀ ਰਿਪੋਰਟ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ ਕਰਦੀ ਆ। ਜਿੱਥੇ ਸਰਕਾਰ ਇਸ ਵੇਲੇ ਟੈਕਸ ਠੋਕ ਕੇ ਆਮ ਲੋਕਾਂ ਨੂੰ ਜਿਹੜਾ ਜੀ ਉਹਨਾਂ ਦਾ ਕਚੂਮਰ ਕੱਢੀ ਜਾ ਰਹੀ ਹੈ ਔਰ ਉਹ ਚਾਹੇ ਬਿਜਲੀ ਦੇ ਬਿੱਲਾਂ ਦੇ ਰੂਪ ਦੇ ਵਿੱਚ ਨੇ ਜਾਂ ਜਿਹੜੇ ਦੂਜੇ ਟੈਕਸ ਨੇ। ਦੂਜੇ ਪਾਸੇ ਇਹ ਲੋਕ ਇਹਦੇ ਵਿੱਚ ਕੁਝ ਧਾਰਮਿਕ ਸ਼ਖਸੀਅਤਾਂ ਸ਼ਾਮਲ ਨੇ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਸ਼ਾਮਲ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਸ਼ਾਮਲ ਨੇ। ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਨੇ। ਜਲੰਧਰ ਤੋਂ ਜਿਹੜਾ ਜੀ ਇੱਕ ਬਾਬਾ ਉਹ ਕਸ਼ਮੀਰਾ ਸਿੰਘ ਸ਼ਾਮਲ ਹੈ। ਭਨਿਆਰੇ ਵਾਲਾ ਸ਼ਾਮਲ ਹੈ। ਸ਼ਿਵ ਸੈਨਾ ਵਾਲੇ ਸ਼ਾਮਲ ਨੇ। ਇਹ ਸਾਰੇ ਦੇ ਸਾਰੇ ਉਹ ਨਾਮ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਗੱਡੀਆਂ ਵੀ ਮਿਲੀਆਂ ਹੋਈਆਂ ਨੇ ਤੇ ਅੰਨਾ ਪੈਟਰੋਲ ਫੂਕਣ ਦੇ ਵਾਸਤੇ ਵੀ ਜਿਹੜਾ ਜੀ ਖਜ਼ਾਨੇ ਦੇ ਮੂੰਹ ਜਿਹੜੇ ਆ ਇਹਨਾਂ ਦੇ ਵਾਸਤੇ ਖੁੱਲੇ ਨੇ। ਪੁਲਿਸ ਦੇ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਚਰਚਿਤ ਡੇਰੇਦਾਰਾਂ ਸਣੇ 17 ਏਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਕਾਰਾਂ ਦੀ ਸਹੂਲਤ ਜਿਹੜੀ ਆ ਜੀ ਉਹ ਮਿਲੀ ਹੋਈ ਆ। ਇਹਨਾਂ ਕੋਲੇ ਬੁਲਟ ਪ੍ਰੂਫ ਗੱਡੀਆਂ ਵੀ ਨੇ ਜੀ ਔਰ ਇਹਨਾਂ ਦੇ ਕੋਲੇ ਤੇਲ ਫੂਕਣ ਦੀ ਖੁੱਲੀ ਛੁੱਟੀ ਆ। ਜਿਹੜੇ ਇਹ ਲੋਕ ਨੇ ਜੀ ਇਹਦੇ ਵਿੱਚ ਪਿਆਰਾ ਸਿੰਘ ਭਨਿਆਰੇ ਦਾ ਨਾਮ ਸ਼ਾਮਲ ਹੈ। ਇਹਨੂੰ ਬੁਲਟ ਪ੍ਰੂਫ ਗੱਡੀ ਮਿਲੀ ਹੋਈ ਹੈ, ਜਿਪਸੀ ਮਿਲੀ ਹੋਈ ਹੈ। ਸਰਕਾਰੀ ਖਜ਼ਾਨੇ ਦੇ ਵਿੱਚ ਇੱਕ ਕਾਰ ਦੇ ਵਿੱਚ 261 ਲੀਟਰ ਪੈਟਰੋਲ ਫੂਕਣ ਦੀ ਖੁੱਲ੍ਹ ਹੈ। ਤੇ ਇਹਦੇ ਨਾਲ ਇਹ ਜਿਹੜਾ ਜੀ 524 ਲੀਟਰ ਪ੍ਰਤੀ ਮਹੀਨਾ ਜਿਹੜਾ ਜੀ ਇਹ ਤੇਲ ਫੂਕ ਰਿਹਾ ਲੋਕਾਂ ਦੇ ਸਿਰ ਦੇ ਉੱਤੇ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ 2 ਬਲੈਰੋ ਕੈਂਪਰ ਗੱਡੀਆਂ ਦੀ ਸਹੂਲਤ ਦਿੱਤੀ ਹੋਈ ਹੈ। ਜਥੇਦਾਰ ਨੂੰ ਇਹਨਾਂ ਗੱਡੀਆਂ ਦੇ ਵਿੱਚ ਜਿੰਨਾ ਉਹ ਤੇਲ ਫੂਕਣ ਜਿੰਨਾ ਉਹ ਫੂਕ ਸਕਦੇ ਆ ਉਹਦੀ ਸਹੂਲਤ ਜਿਹੜੀ ਹੈ ਜੀ ਮਿਲੀ ਹੋਈ ਹੈ। ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਜਿਹੜੀ ਹੈ ਜੀ ਉਹ ਨਹੀਂ ਹੈ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਲੈਰੋ ਕੈਂਪਰ ਜਿਹੜੀ ਮਿਲੀ ਹੋਈ ਹੈ। 500 ਲੀਟਰ ਤੇਲ ਫੂਕਣ ਦੀ ਉਹਨਾਂ ਨੂੰ ਜਿਹੜੀ ਜੀ ਸਹੂਲਤ ਮਿਲੀ ਹੋਈ ਆ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਬਲੈਰੋ ਕੈਂਪਰ ਜਿਹੜੀ ਹੈ ਜੀ ਉਹ ਮਿਲੀ ਹੋਈ ਆ। 500 ਲੀਟਰ ਤੇਲ ਫੂਕ ਸਕਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਿਪਸੀ ਤੇ 600 ਲੀਟਰ ਪੈਟਰੋਲ ਦੀ ਸਹੂਲਤ ਹੈ। SGPC ਦੇ ਜਿਹੜੇ ਜੀ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਮਾਮਲੇ ਦੇ ਵਿੱਚ ਮੌਜੂਦਾ ਪ੍ਰਧਾਨ ਤੋਂ ਵੀ ਅੱਗੇ ਨੇ। ਮੱਕੜ ਨੂੰ ਇੱਕ ਬੁਲਟ ਪ੍ਰੂਫ ਐਂਬੈਸਡਰ ਕਾਰ ਜਿਪਸੀ ਦੋਵਾਂ ਦੇ ਵਿੱਚ ਜਿੰਨਾ ਉਹ ਤੇਲ ਫੂਕ ਸਕਣ ਉਹਦੀ ਖੁੱਲ੍ਹ ਹੈ। ਔਰ ਇਹਦੇ ਵਿੱਚ ਹਰਵਿੰਦਰ ਸੋਨੀ ਸ਼ਿਵ ਸੈਨਾ ਜਿਹੜਾ ਬਾਲ ਠਾਕਰੇ ਗੁਰਦਾਸਪੁਰ ਉਹਨੂੰ ਬੁਲਟ ਪ੍ਰੂਫ ਸਕਾਰਪੀਓ ਤੇ ਜਿਪਸੀ ਦਿੱਤੀ ਹੋਈ ਹੈ। ਇਹਨਾਂ ਦੋਵਾਂ ਦੇ ਵਿੱਚ 900 ਲੀਟਰ ਮਹੀਨੇ ਦਾ ਤੇਲ ਉਹ ਫੂਕ ਸਕਦਾ ਹੈ। ਸ਼ਿਵ ਸੈਨਾ ਅੰਮ੍ਰਿਤਸਰ ਦਾ ਚੇਅਰਮੈਨ ਸੁਧੀਰ ਸੂਰੀ ਉਹਨੂੰ ਜਿਪਸੀ ਦੀ ਸਹੂਲਤ ਦਿੱਤੀ ਹੋਈ ਹੈ। ਜਿਹੜਾ ਪਿੱਛੇ ਜੇ ਗਾਲਾਂ ਕੱਢਦਾ ਜਿਹੜਾ ਜੀ ਇੱਕ ਵੀਡੀਓ ਦੇ ਵਿੱਚ ਸਾਹਮਣੇ ਆਇਆ ਸੀਗਾ। ਲੁਧਿਆਣੇ ਦਾ ਨੈਸ਼ਨਲ ਸ਼ਿਵ ਸੈਨਾ ਦਾ ਪ੍ਰਧਾਨ ਜਿਹੜਾ ਜੀ ਉਹ ਵੀ ਉਹਦੇ ਕੋਲੇ ਵੀ ਜਿਪਸੀ ਆ। ਇਸੇ ਤਰੀਕੇ ਨਾਲ ਸ਼ਿਵ ਸੈਨਾ ਦਾ ਪ੍ਰਧਾਨ ਵਿਨੇ ਜਲੰਧਰੀ ਉਹਨੂੰ ਵੀ ਜਿਪਸੀ ਦਿੱਤੀ ਹੋਈ ਆ। ਔਰ ਇੱਕ ਹੋਰ ਯੋਗਰਾਜ ਜਿਹੜਾ ਸ਼ਿਵ ਸੈਨਾ ਦਾ ਉਹਨੂੰ ਵੀ ਬੁਲਟ ਪ੍ਰੂਫ ਗੱਡੀ ਜਿਹੜੀ ਆ ਜੀ ਉਹ ਦਿੱਤੀ ਹੋਈ ਆ। ਇਹ ਲੋਕ ਸਾਰੇ ਦੇ ਸਾਰੇ ਜਿਹੜਾ ਜੀ ਉਹ ਨੇ ਜਿਹੜੇ ਪੰਜਾਬ ਦੇ ਖਜ਼ਾਨੇ ਦੇ ਉੱਤੇ ਇਸ ਵੇਲੇ ਬੋਝ ਜਿਹੜਾ ਜੀ ਉਹ ਬਣੇ ਹੋਏ ਆ। ਕਸ਼ਮੀਰਾ ਸਿੰਘ ਜਿਹੜਾ ਜੀ ਉਹਨੂੰ ਇੱਕ ਜਿਪਸੀ, ਭੁੱਚੋ ਕਲਾਂ ਡੇਰਾ ਉਹਦੇ ਨਾਲ ਸੁਖਦੇਵ ਸਿੰਘ ਬਾਬਾ ਜੀ ਇਹਨੂੰ ਬਲੈਰੋ ਕੈਂਪਰ, ਡੇਰਾ ਬੱਲਾ ਜਿਹੜਾ ਜੀ ਉਹਦੇ ਨਾਲ ਨਰਿੰਜਨ ਦਾਸ ਜਿਹੜਾ ਜੀ ਉਹਨੂੰ ਜਿਪਸੀ
ਤੇ ਦੌਧਰ ਦੇ ਨਾਲ ਸੰਬੰਧਿਤ ਇੱਕ ਅਰਜਨ ਸਿੰਘ ਆ, ਉਹਨੂੰ ਜਿੱਤੀ ਜਿਹੜੀ ਆ ਜੀ ਉਹ ਦਿੱਤੀ ਹੋਈ ਆ ਜੀ। ਲੱਖਾਂ ਕਿਲੋਮੀਟਰ ਦਾ ਪੈਂਦਾ ਪੈਂਡਾ ਜਿਹੜਾ ਜੀ ਇਹ ਗੱਡੀਆਂ ਤੈਅ ਕਰਦੀਆਂ ਨੇ, ਅੰਨਾ ਪੈਟਰੋਲ ਜਿਹੜਾ ਜੀ ਉਹ ਫੂਕਦੀਆਂ ਨੇ। ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ ਉਹ ਇਹ ਆ ਕਿ ਅਰਬਾਂ ਰੁਪਈਏ ਦਾ ਬਜਟ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ, ਉਹਦੇ ਪ੍ਰਧਾਨ, ਉਹਦੇ ਸਾਬਕਾ ਪ੍ਰਧਾਨ, ਉਹ ਤਖਤਾਂ ਦੇ ਜਥੇਦਾਰ, ਉਹਨਾਂ ਦੀਆਂ ਗੱਡੀਆਂ, ਉਹਨਾਂ ਦਾ ਤੇਲ ਉਹ ਅਫੋਰਡ ਨਹੀਂ ਕਰਦੇ, ਬਲਕਿ ਸਰਕਾਰ ਤੋਂ ਲੈ ਰਹੇ ਨੇ। ਜਾਂ ਇਹਦਾ ਦੂਜਾ ਪੱਖ ਇਹ ਵੀ ਆ ਕਿ ਇੱਕ ਪਾਸੇ ਉਹ ਸ਼੍ਰੋਮਣੀ ਕਮੇਟੀ ਨੂੰ ਰਗੜਾ ਲਈ ਜਾਂਦੇ ਆ, ਉਹਨਾਂ ਤੋਂ ਪੈਸੇ ਜਿਹੜੇ ਵੀ ਲਈ ਜਾਂਦੇ ਆ, ਦੂਜੇ ਪਾਸੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਉਹ ਜਿਹੜਾ ਜੀ ਉਹ ਕੁੰਡਲੀ ਮਾਰ ਕੇ ਬੈਠੇ ਆ ਤੇ ਲੋਕਾਂ ਦਾ ਟੈਕਸ ਪੇਅਰ ਦਾ ਜਿਹੜਾ ਪੈਸਾ ਉਹ ਇਹ ਜਥੇਦਾਰ ਜਿਹੜੇ ਜੀ ਧੂਏ ਦੇ ਰੂਪ ਦੇ ਵਿੱਚ ਫੂਕੀ ਜਾ ਰਹੇ। ਵਾਕਿਆ ਜੀ ਲੋਕਾਂ ਨੂੰ ਇਹਨਾਂ ਦੀ ਕੀ ਦੇਣ ਹੈਗੀ ਆ ਕਿ ਲੋਕਾਂ ਲਈ ਇਹ ਬਹੁਤ ਵਧੀਆ ਕੰਮ ਕਰ ਰਿਹਾ, ਜਿੰਨੇ ਕੁ ਤੁਸੀਂ ਗਿਣਾ ਦਿੱਤੇ ਆ। ਤੇ ਅੱਗੇ ਥਾਣੇਦਾਰ ਬਾਜਵਾ ਦੀ ਜੇ ਗੱਲ ਕਰੀਏ ਤਾਂ ਉਸ ਦੇ ਖਿਲਾਫ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਮਿਲੀ। ਐਕਚੁਅਲੀ ਜੀ ਇਹ ਮਾਮਲਾ ਜਿਹੜਾ ਜੀ ਠੰਡਾ ਹੋਣ ਦੀ ਬਜਾਏ ਲਗਾਤਾਰ ਜਿਹੜਾ ਜੀ ਉਹ ਚੱਲੀ ਤੁਰਿਆ ਜਾ ਰਿਹਾ ਜੀ। ਅਜੇ ਵੀ ਇੱਕ ਕਿਸਮ ਦੇ ਸ਼ਾਹਕੋਟ ਜ਼ਿਮਨੀ ਚੋਣ ਵਰਸਸ ਜਿਹੜਾ ਜੀ ਉਹ ਬਾਜਵਾ ਥਾਣੇਦਾਰ ਹੀ ਬਣੀ ਹੋਈ ਹੈ ਜੀ। ਡਿਪਟੀ ਕਮਿਸ਼ਨਰ ਹੁਣ ਜਿਹੜੇ ਨੇ ਉਹਨਾਂ ਨੇ ਮਹਿਤਪੁਰ ਥਾਣੇ ਦੇ ਪਰਮਿੰਦਰ ਸਿੰਘ ਬਾਜਵਾ ਨੂੰ ਬਦਲਣ ਦੇ ਵਾਸਤੇ ਚੋਣ ਕਮਿਸ਼ਨ ਨੂੰ ਲਿਖੀ ਹੈ, ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਜੀ। ਜਿਹੜੇ ਪੁਲਿਸ ਆਫੀਸਰ ਨੇ ਜਾਂ ਪ੍ਰਸ਼ਾਸਨ ਹੈ ਉਹਨੂੰ ਬਦਲ ਨਹੀਂ ਸਕਦਾ ਜੀ ਡਾਇਰੈਕਟ, ਇਸ ਕਰਕੇ ਚੋਣ ਕਮਿਸ਼ਨ ਦੇ ਰਾਹੀਂ ਹੀ ਬਦਲਿਆ ਜਾ ਸਕਦਾ ਹੈ। ਇਹ ਚਿੱਠੀ ਜਿਹੜੀ ਹੈ ਜੀ ਇਹਦੇ ਨਾਲ ਜਿਹੜੇ ਵੀ ਪੁਲਿਸ ਦੇ ਵੱਲੋਂ ਇਸ ਥਾਣੇਦਾਰ ਬਾਜਵਾ ਦੇ ਬਾਰੇ ਤਿਆਰ ਕੀਤੀ 2 ਸਫ਼ਿਆਂ ਦੀ ਰਿਪੋਰਟ ਵੀ ਭੇਜੀ ਗਈ ਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਪਰਮਿੰਦਰ ਸਿੰਘ ਬਾਜਵਾ ਜਿਹੜਾ ਜੀ ਉਹ ਡਿਊਟੀ ਕਰਨ ਦੇ ਯੋਗ ਨਹੀਂ ਹੈ। ਡਿਸਟ੍ਰਿਕਟ ਦੇ ਜਿਹੜੇ ਮੁੱਖ ਚੋਣ ਅਫਸਰ ਨੇ ਡਿਪਟੀ ਕਮਿਸ਼ਨਰ, ਉਹਨਾਂ ਨੇ ਥਾਣੇਦਾਰ ਦੇ ਖਿਲਾਫ SSP ਦਿਹਾਤੀ ਜਲੰਧਰ, IG ਜਲੰਧਰ ਰੇਂਜ, ਜਲੰਧਰ ਸੈਂਟਰਲ ਦੇ ਵੱਲੋਂ ਤਿਆਰ ਰਿਪੋਰਟ ਦੇ ਆਧਾਰ ਦੇ ਉੱਤੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਥਾਣੇਦਾਰ ਦੇ ਖਿਲਾਫ ਜਿਹੜੀ ਹੈ ਜੀ ਉਹ ਚਿੱਠੀ ਲਿਖੀ ਆ। ਇਸ ਚਿੱਠੀ ਦੇ ਨਾਲ 2 ਸਫ਼ਿਆਂ ਦੀ ਰਿਪੋਰਟ ਵੀ ਜਿਹੜੀ ਹੈ ਜੀ ਉਹ ਭੇਜੀ ਗਈ ਆ। SSP ਦਫ਼ਤਰ ਦੇ ਵੱਲੋਂ ਲਿਖਿਆ ਗਿਆ ਹੈ ਕਿ ਥਾਣੇਦਾਰ ਬਾਜਵਾ ਨੇ 7 ਮਈ ਨੂੰ ਡਿਊਟੀ ਤੇ ਹਾਜ਼ਰ ਹੋਣਾ ਸੀ, ਜਦੋਂ ਕਿ ਜਲੰਧਰ ਦੇ ਇੱਕ ਹੋਟਲ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕਰ ਰਿਹਾ ਸੀਗਾ। ਔਰ ਬਾਜਵਾ ਨੇ ਪਿਛਲੇ ਦਿਨ ਦੋਸ਼ ਲਾਇਆ ਸੀਗਾ ਕਿ ਉਹਨੂੰ 5 ਦਿਨ ਦੀ ਜਬਰੀ ਛੁੱਟੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਇੱਕ ਪਾਸੇ ਤਾਂ ਉਹਨੂੰ 5 ਦਿਨ ਦੀ ਜਬਰੀ ਛੁੱਟੀ ਤੇ ਭੇਜਤਾ, ਦੂਜੇ ਪਾਸੇ ਇਹ ਲਿਖਤਾ ਕਿ 2 ਦਿਨ ਦੀ ਉਹਨੂੰ ਛੁੱਟੀ ਦਿੱਤੀ ਸੀਗੀ, ਉਹ ਮੁੜ ਕੇ ਡਿਊਟੀ ਦੇ ਉੱਤੇ ਜਿਹੜਾ ਜੀ ਉਹ ਹਾਜ਼ਰ ਨਹੀਂ ਹੋਇਆ। ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਥਾਣੇਦਾਰ ਜਿਹੜਾ ਜੀ ਹੋਟਲ ਦੇ ਵਿੱਚ ਪੱਤਰਕਾਰਾਂ ਦੇ ਮੂਹਰੇ ਆਪਣੇ 2 ਜਿਹੜੇ ਪਰਸਨਲ ਰਿਵਾਲਵਰ ਆ ਜੀ ਉਹ ਲਹਿਰਾਉਂਦਾ ਨਜ਼ਰ ਆ ਰਿਹਾ। ਔਰ ਇਹ ਵੀ ਕਿਹਾ ਗਿਆ ਜੀ ਕਿ ਉਹਨੇ ਉੱਚ ਅਹੁਦਿਆਂ ਦੇ ਉੱਤੇ ਬੈਠੇ ਲੋਕਾਂ ਦੇ ਉੱਤੇ ਪਰਸਨਲ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਨੇ, ਉਹ ਕਈ ਤਰ੍ਹਾਂ ਦੇ ਝੂਠੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਔਰ ਇਹ ਵੀ ਕਿਹਾ ਗਿਆ ਜੀ ਕਿ ਇੱਕ TV ਚੈਨਲ ਦੇ ਪੱਤਰਕਾਰ ਨੂੰ ਧਮਕੀਆਂ ਦੇਣ ਦਾ ਜ਼ਿਕਰ ਵੀ ਜਿਹੜਾ ਜੀ ਉਹ ਕੀਤਾ ਗਿਆ। ਇਹ ਸਾਰੇ ਦਾ ਸਾਰਾ ਜਿਹੜਾ ਜੀ ਪਲੰਦਾ ਬਣਾ ਕੇ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਔਰ ਇਹ ਕਿਹਾ ਗਿਆ ਕਿ ਉਹਦੀ ਬਦਲੀ ਜਿਹੜੀ ਹੈ ਜੀ ਉਹ ਕਰ ਦਿੱਤੀ ਜਾਵੇ। ਅਜੇ ਚੋਣ ਕਮਿਸ਼ਨ ਨੇ ਇਹਦੇ ਉੱਤੇ ਕੋਈ ਐਕਸ਼ਨ ਜਿਹੜਾ ਜੀ ਉਹ ਨਹੀਂ ਲਿਆ, ਨਹੀਂ ਜੀ ਐਕਸ਼ਨ ਤਾਂ ਜਿਹੜਾ ਜੀ ਉਹ ਹੋ ਹੀ ਜਾਣਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਦੋਂ ਤੱਕ ਇਹ ਜਿਹੜਾ ਜੀ ਲੱਗਿਆ ਹੋਇਆ ਚੋਣ ਜ਼ਾਬਤਾ, ਉਦੋਂ ਤੱਕ ਚੋਣ ਕਮਿਸ਼ਨ ਦਾ ਸਹਾਰਾ, ਉਸ ਤੋਂ ਬਾਅਦ ਜਿਹੜਾ ਜੀ ਜਿਹੜਾ ਪੁਲਿਸ ਫੋਰਸ ਹੈ ਜੀ ਉਹ ਉਹਦੇ ਨਾਲ ਕੀ ਕੁਝ ਜਿਹੜਾ ਜੀ ਕਰਦੀ ਹੈ, ਇਹ ਵੇਖਣ ਵਾਲਾ ਹੋਊ। ਬਿਲਕੁਲ ਜੀ, ਜਿਹੜੇ ਝੂਠੇ ਪਰਚੇ ਹੁੰਦੇ ਆ ਉਹ ਤਾਂ ਹੋ ਹੀ ਜਾਂਦੇ ਆ। ਤੇ ਅੱਗੇ ਜਿਹੜਾ ਟੀਕਿਆਂ ਦਾ ਬੜਾ ਰੌਲਾ ਸੀਗਾ, ਬੜੀਆਂ ਖਬਰਾਂ ਅਫਵਾਹਾਂ ਆ ਰਹੀਆਂ ਆ, ਬੱਚੇ ਬਿਮਾਰ ਹੋ ਗਏ, ਕਿਸੇ ਨੇ ਇਹ ਵੀ ਲਿਖ ਦਿੱਤਾ ਕਿ ਬੱਚੇ ਦੀ ਕਿਸੇ ਦੀ ਡੈਥ ਵੀ ਹੋ ਗਈ ਆ, ਪਰ ਉਸ ਦੇ ਹੁਣ ਸਰਵੇ ਕੀਤੇ ਜਾ ਰਹੇ ਆ ਪਿੰਡ ਪਿੰਡ ਜਾ ਕੇ। ਇਹ ਗੱਲ ਠੀਕ ਹੈ ਜੀ ਕਿ ਅਫਵਾਹ ਜਿਹੜੀਆਂ ਦੀ ਬਹੁਤ ਫੈਲਦੀਆਂ ਰਹੀਆਂ ਨੇ, ਕਿਉਂਕਿ ਬੱਚੇ ਨੇ ਜੀ, ਬੱਚੇ ਨੂੰ ਜਦੋਂ ਇਹੋ ਜਿਹੀਆਂ ਗੱਲਾਂ ਸੁਣੂਗਾ, ਟੀਕੇ ਨਾਲ ਹੋ ਜਾਂਦਾ, ਉਹ ਹੋ ਜਾਂਦਾ, ਘਬਰਾ ਤਾਂ ਬੱਚੇ ਜਿਹੜੇ ਜੀ ਉਹ ਜਾਂਦੇ ਆ। ਉਸ ਘਬਰਾਹਟ ਨੂੰ ਮੁੜ ਕੇ ਜਿਹੜਾ ਜੀ ਸੋਸ਼ਲ ਮੀਡੀਆ ਦੇ ਰਾਹੀਂ ਇਹ ਜਿਹੜਾ ਜੀ ਪ੍ਰਚਾਰਿਆ ਗਿਆ ਔਰ ਜ਼ਿਆਦਾ ਕੁਝ ਲੋੜ ਤੋਂ ਵੱਧ ਜਿਹੜਾ ਜੀ ਉਹ ਪ੍ਰਚਾਰ ਦਿੱਤਾ। ਕਿਤੇ ਕਹਿਤਾ ਜੀ ਕਿ ਬੱਚੇ ਦੀ ਹਾਲਤ ਵਿਗੜ ਗਈ, ਇੱਥੇ ਜਿਹੜਾ ਜੀ ਟੀਕਾ ਲੱਗਿਆ ਸੀ, ਉਹ ਹੋਇਆ ਸੀ, ਆਹ ਹੋਇਆ ਸੀਗਾ ਜੀ, ਇਹ ਬੜਾ ਕੁਛ ਜਿਹੜਾ ਜੀ ਉਹ ਚੱਲਦਾ ਰਿਹਾ। ਜਿਹੜਾ MR ਟੀਕਾਕਰਨ ਮਾਮਲੇ ਦੇ ਵਿੱਚ ਜਿਹੜੇ ਕੁਝ ਬੱਚੇ ਨੇ ਉਹਨਾਂ ਦੀ ਸਿਹਤ ਵਿਗੜਨ ਦੇ ਮਗਰੋਂ ਜਿਹੜਾ ਸਿਹਤ ਵਿਭਾਗ ਹੈ ਉਹ ਚੌਕਸੀ ਵਰਤ ਰਿਹਾ ਜੀ। ਸਿਹਤ ਮਾਹਰ ਜਿਹੜੇ ਨੇ ਉਹ ਇਹਨਾਂ ਬੱਚਿਆਂ ਦੇ ਬਿਮਾਰ ਹੋਣ ਦਾ ਕਾਰਨ ਟੀਕੇ ਨੂੰ ਮੰਨਣ ਤੋਂ ਇਨਕਾਰੀ ਹੈ। ਲੋਕਾਂ ਦੇ ਵਿੱਚ ਡਰ ਜਿਹੜਾ ਜੀ ਉਹ ਇਹਨਾਂ ਅਫਵਾਹਾਂ ਦੀ ਵਜ੍ਹਾ ਕਰਕੇ ਵਧਿਆ ਹੋਇਆ। ਜਦੋਂ ਲੋਕਾਂ 'ਚ ਡਰ ਵਧਿਆ ਤੇ ਉਹ ਬੱਚਿਆਂ ਦੇ ਵਿੱਚ ਹੀ ਹੁੰਦਾ, ਤੇ ਬੱਚੇ ਨੂੰ ਜਦੋਂ ਟੀਕਾ ਲੱਗਦਾ ਉਹਦੇ ਦਿਮਾਗ 'ਚ ਉਹ ਗੱਲ ਬੈਠੀ ਹੁੰਦੀ ਹੈ ਨਾ ਜੀ ਕਿ ਇਹ ਟੀਕਾ ਗਲਤ ਹੋ ਸਕਦਾ, ਜਿਹਦੇ ਕਰਕੇ ਉਹਨਾਂ 'ਚ ਘਬਰਾਹਟ ਹੈ ਜੀ। ਜਿਹੜੀ WHO ਹੈ ਉਹਦੀ ਟੀਮ ਜਿਹੜੀ ਆ ਉਹ ਥਾਂ ਥਾਂ ਦੇ ਉੱਤੇ ਜਾ ਕੇ ਜਿਹੜਾ ਜੀ ਉਹ ਦੌਰਾ
ਕਰ ਰਹੀ ਹੈ ਔਰ ਇਸ ਟੀਕਾਕਰਨ ਨੂੰ ਜਿਹੜੇ ਆ ਜੀ ਇਹਦੀ ਸੁਪਰਵਿਜ਼ਨ ਜਿਹੜੀ ਆ ਜੀ ਉਹ ਕਰ ਰਹੀ ਹੈ। ਇਹ ਦੱਸਿਆ ਗਿਆ ਜੀ ਕਿ ਪੰਜਾਬ ਦੇ ਵਿੱਚ 73 ਲੱਖ ਬੱਚਿਆਂ ਨੂੰ ਇਹ ਟੀਕੇ ਲਾਏ ਜਾਣ ਦੀ ਯੋਜਨਾ, ਉਹਦੇ ਵਿੱਚੋਂ 10 ਲੱਖ ਦਾ ਟੀਕਾ ਜਿਹੜਾ ਜੀ ਉਹ ਪੂਰਾ ਹੋ ਗਿਆ। ਜਿਹੜੀ WHO ਹੈ ਉਹਦੀ ਜਿਹੜੇ ਟੀਮ ਦੇ ਕੁਝ ਜਿਹੜੇ ਕੋਆਰਡੀਨੇਟਰ ਨੇ, ਉਹਨਾਂ ਨੇ ਸਿਹਤ ਮੰਤਰਾਲੇ ਤੋਂ ਜਿਹੜਾ ਜੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਬੱਚਿਆਂ ਦਾ ਮੁਆਇਨਾ ਜਿਹੜਾ ਵੀ ਕੀਤਾ। ਇਹ ਵੀ ਕਿਹਾ ਗਿਆ ਜੀ ਕਿ ਜਿਹੜੇ ਬੱਚੇ ਦਾਖਲ ਕੀਤੇ ਨੇ ਉਹ ਫਿਲਹਾਲ ਠੀਕ ਨੇ। ਮੈਕਸ ਹਸਪੀਟਲ ਦੇ ਵਿੱਚ ਦਾਖਲ ਬੱਚੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਔਰ ਇਹ ਕਹਿੰਦੇ ਆ ਕਿ ਇਹ ਜਿਹੜਾ ਜੀ ਇਹ ਬੱਚਿਆਂ ਦੇ ਬਿਮਾਰ ਹੋਣ ਦਾ ਰੀਜ਼ਨ ਜਿਹੜਾ ਜੀ ਉਹ ਇਹ ਟੀਕੇ ਨਹੀਂ ਗਏ। ਉਹਨਾਂ ਨੇ ਇਹ ਕਿਹਾ ਕਿ ਸਿਹਤ ਵਿਭਾਗ ਦੀ ਸੋਸ਼ਲ ਮੀਡੀਆ ਰਣਨੀਤੀ ਜਿਹੜੀ ਆ ਜੀ ਉਹ ਥੋੜੀ ਕਮਜ਼ੋਰ ਹੋਈ ਹੈ ਕਿ ਜਿਹੜੀਆਂ ਅਫਵਾਹਾਂ ਫੈਲ ਗਈਆਂ ਉਹਦਾ ਸਮੇਂ ਸਿਰ ਉਹ ਪ੍ਰੋਪਰ ਜਵਾਬ ਜਿਹੜਾ ਜੀ ਉਹ ਨਹੀਂ ਦੇ ਸਕੇ, ਜਿਹਦੇ ਕਰਕੇ ਇਹ ਅਫਵਾਹਾਂ ਜਿਹੜੀਆਂ ਉਹ ਵੱਡੀਆਂ ਹੁੰਦੀਆਂ ਤੁਰੀਆਂ ਗਈਆਂ। ਔਰ ਦੂਸਰੀ ਗੱਲ ਜਿਹੜੀ ਇਹਦੀ ਹੈ ਜੀ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕ ਇਹਦੇ ਉੱਤੇ ਟਿੱਪਣੀਆਂ ਜਿਹੜੀਆਂ ਜੀ ਉਹ ਕਰ ਰਹੇ ਆ, ਉਹ ਉਹਨਾਂ ਦਾ ਮੈਡੀਕਲ ਕੋਈ ਬੈਕਗ੍ਰਾਉਂਡ ਜਿਹੜੀ ਜੀ ਕਿਸੇ ਕਿਸਮ ਦੀ ਨਹੀਂ ਹੈਗੀ, ਉਹ ਤਾਂ ਮਹਿਜ਼ ਟਿੱਪਣੀਆਂ ਕਰਕੇ ਲੋਕਾਂ ਨੂੰ ਡਰਾਉਣ ਵਾਲੇ ਪਾਸੇ ਜਿਹੜਾ ਜੀ ਉਹ ਕੰਮ ਕਰ ਰਹੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।